ਦੋਸਤੋ ਸ਼ੁਰੂ ਅੱਲਾ ਦੇ ਨਾਂ ਤੋਂ ਜਿਹੜਾ ਬੜਾ ਮਿਹਰਬਾਨ ਨਹਾਇਤ ਰਹਿਮ ਕਰਨ ਵਾਲਾ ਜਿਹੜਾ ਜ਼ਮੀਨੋਂ ਅਸਮਾਨ ਦਾ ਮਾਲਕ ਹੈ ਜਿਹਦੀ ਇਜਾਜ਼ਤ ਤੋਂ ਬਗੈਰ ਕੋਈ ਪੱਤਾ ਹਰਕਤ ਨਹੀਂ ਕਰ ਸਕਦਾ। ਉਹਨੇ ਕਹਿ ਦੇ ਤੇ ਦੁਨੀਆ ਦੇ ਸਾਰੇ ਕੰਮ ਹੋ ਜਾਣ। ਉਹਦੇ ਬਾਬਰਕਤ ਨਾਂ ਤੋਂ ਅਸੀਂ ਆਪਣੀ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਆ। ਮੈਂ ਜਨਾਬ ਇਸ ਵੇਲੇ ਖੜਾ ਵਾਂ ਆਪਣੇ ਮੇਨ ਰੋਡ ਦੇ ਉੱਪਰ ਔਰ ਰੋਡ ਦੇ ਉੱਪਰ ਕੰਸਟਰਕਸ਼ਨ ਦਾ ਜਿਹੜਾ ਕੰਮ ਹੈ ਉਹ ਜ਼ੋਰੋ ਸ਼ੋਰ ਦੇ ਨਾਲ ਜਾਰੀ ਹੈ। ਸਾਡੀ ਇੱਕ ਸਾਈਡ ਜਿਹੜੀ ਹੈ ਦਿਹਾਤ ਦੀ ਉਹ ਕੰਕਰੀਟ ਦੇ ਨਾਲ ਕੰਪਲੀਟ ਹੋ ਚੁੱਕੀ ਹੈ ਔਰ ਦੂਸਰੀ ਸਾਈਡ ਦੀ ਤਰਫ ਤੁਸੀਂ ਵੇਖ ਸਕਦੇ ਹੋ ਉਧਰ ਜਿਹੜਾ ਨਾ ਕਾਰਪੇਟ ਉਹ ਵਿਛਾਇਆ ਜਾ ਰਿਹਾ ਤੇ ਅਹਲਿਆਨੇ ਦਿਹਾਤ ਜਿਹੜੇ ਨੇ ਰੋਡ ਦੀ ਤਮੀਰ ਤੋਂ ਖੁਸ਼ ਤੇ ਬਹੁਤ ਨੇ, ਲੇਕਿਨ ਉਹਦੇ ਨਾਲ ਪਰੇਸ਼ਾਨ ਵੀ ਬਹੁਤ ਜ਼ਿਆਦਾ ਨੇ ਕਿ ਤੁਸੀਂ ਵੇਖ ਸਕਦੇ ਹੋ ਮੇਰੇ ਬੈਕ ਸਾਈਡ ਤੇ ਕਿ ਸਫਾਈ ਦਾ ਜਿਹੜਾ ਵੇ ਉਹ ਕੋਈ ਇੰਤਜ਼ਾਮ ਨਹੀਂ। ਗਰਦੋ ਗਬਾਰ ਦੀ ਵਜ੍ਹਾ ਦੇ ਨਾਲ ਲੋਕ ਸਾਂਸ ਦੇ ਮਰੀਜ਼ ਬਣ ਰਹੇ ਨੇ, ਜਲਦੀ ਅਮਰਾਜ਼ ਦੇ ਮਰੀਜ਼ ਬਣ ਰਹੇ ਨੇ ਔਰ ਅੱਖਾਂ ਦੇ ਜਿਹੜੇ ਅਮਰਾਜ਼ ਨੇ ਉਹ ਪੈਦਾ ਹੋ ਰਹੇ ਨੇ ਕਿ ਇਸ ਕਦਰ ਜਿਹੜਾ ਵੇ ਉਹ ਘਟਾ ਹੈ ਜਨਾਬ ਕਿ ਜਿਹਦੇ ਇੰਤਹਾ ਕੋਈ ਨਹੀਂ। ਗਰਦੋ ਗਬਾਰ ਜਿਹੜਾ ਇਸ ਤਰ੍ਹਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਜਿਹੜੀ ਹੈ ਉਹ ਗਰਦੋ ਗਬਾਰ ਹੈ ਤੇ ਅਸੀਂ ਜਨਾਬ ਗੱਲਬਾਤ ਕਰਨੇ ਆ ਲੋਕਾਂ ਦੇ ਨਾਲ ਤੇ ਉਹਨਾਂ ਦਾ ਮੌਕਫ ਜਾਣਨੇ ਆ ਕਿ ਉਹਨਾਂ ਦਾ ਇਹਦੇ ਬਾਰੇ ਵਿੱਚ ਕੀ ਕਹਿਣਾ ਵੇ। अस्सलाम वालेकुम आसफ भाई जी वालेकुम सलाम जनाब की हाल है, ठीक हो? जी अल्लाह का शुक्र, ठीक ठाक। अच्छा जनाब तुसीं सड़क के उपर अपना टिक्कियां की दुकान लगाई है जी तो की सूरत हाल है तुहाडी दुकान की और रोड के बारे में तुहाडा की कहना है? रोड के बारे में तुहानू पता ही है, तुसीं वेखदे हो जी जी जिन्नी क धूड़ मिट्टी गरबो गबार हाँ जी उस तो बाद जनाब साफ नहीं करते, बहुत ज़्यादा घटा है। जी जी रेत जी ना वो रुक पैंदी है इंसान के उत्ते भी खाने के उत्ते। जी जी ठीक ते कित्थे बंदा जाए। इस तो पहले भी जो रोड पुट्टिया गया उदों भी बहुत ज़्यादा ही, एक साल ही दुकान बंद रखी इस वजह से, ठीक है। लेकिन हुण फिर असीं लगाई आके तो साफ ही नहीं करते। रेत बहुत ज़्यादा उठती है, खाने ते भी पैंदी है, साढ़े ते भी पैंदी है। ਇਹ ਜੇ ਇਹਨਾਂ ਦੀ ਰੇੜੀ ਤੇ ਕਹਿ ਰਹੇ ਨੇ ਕਿ ਜਦੋਂ ਗਰਦੋ ਗਬਾਰ ਉੱਡਦੀ ਹੈ ਤੇ ਇੱਥੇ ਜਿਹੜੇ ਬੈਠੇ ਹੁੰਦੇ ਨੇ ਜਨਾਬ ਇਹਨਾਂ ਦੇ ਗਾਹਕ ਉਹ ਬੜੇ ਮੁਤਾਸਰ ਹੁੰਦੇ ਨੇ, ਇਹਨਾਂ ਦਾ ਬੜਾ ਨੁਕਸਾਨ ਹੁੰਦਾ ਕਿ ਦੁਕਾਨਦਾਰੀ ਜਿਹੜੀ ਹੈ ਉਹ ਬਿਲਕੁਲ ਨਾ ਹੋਣ ਦੇ ਬਰਾਬਰ ਹੈ ਤੇ ਤੁਸੀਂ ਪਰੇਸ਼ਾਨੀ ਦੇ ਵਿੱਚ ਹੀ ਦੁਕਾਨਦਾਰੀ ਚਲਾਉਂਦੇ ਹੋ ਕਿ ਚਲੋ ਰੋਜ਼ਗਾਰ ਤਾਂ ਚਲਾਉਣਾ ਹੀ ਹੈ। जी सर, सिर्फ और सिर्फ ये समझ लो कि ਅਸੀਂ ਦੁਕਾਨਦਾਰੀ ਦਾ ਟਾਈਮ ਪੂਰਾ ਕਰ ਰਹੇ ਹਾਂ, ਆ ਕੇ ਬਹਿਨੇ ਖਲੋਨੇ ਇੱਥੇ ਗਾਹਕ ਨੂੰ ਪਤਾ ਹੈ ਕਿ ਵੀ ਇਹ ਅੱਡਾ ਲਾਉਂਦੇ ਨੇ, ਜੀ ਜੀ ਛੱਡ ਕੇ ਨਹੀਂ ਗਏ। ਇਸ ਤੋਂ ਪਹਿਲੇ ਵੀ ਇੱਕ ਸਾਲ ਅੱਡਾ ਬੰਦ ਰੱਖਿਆ ਸੀ ਸਹੀ ਵਜ੍ਹਾ ਤੋਂ। ਠੀਕ ਤੇ ਹੈ ਤੁਹਾਡੀ ਮਿਹਰਬਾਨੀ ਇਹਨਾਂ ਦੀ ਅਪੀਲ ਕਰੋ ਕਿ ਇਹ ਜਿਹੜਾ ਨਾ ਰੋਡ ਨੂੰ ਸਾਫ਼ ਕੀਤਾ ਜਾਏ ਤੇ ਬਹੁਤ ਜ਼ਿਆਦਾ ਜੇ ਪਾਣੀ ਦਾ ਛੱਡਾ ਲਾ ਦੇਣ ਉਹ ਵੀ ਨਹੀਂ ਲਾਉਂਦੇ, ਪਹਿਲੇ ਪਾਣੀ ਲਾਉਂਦੇ ਹਾਂ ਜੀ, ਹੁਣ ਜੀ। ਪਾਣੀ ਵੀ ਨਹੀਂ ਲਾਉਂਦੇ, ਖੁਦ ਆਪ ਹੀ ਪਾਣੀ ਲਾਈਦਾ, ਉਹ ਘੰਟੇ ਡੇਢ ਬਾਅਦ ਫਿਰ ਸੁੱਕ ਜਾਂਦਾ। ਜੀ ਤੇ ਜਨਾਬ ਕਿੰਨਾ ਕੁ ਵੀ ਲਾਈਏ। ਜੀ ਠੀਕ ਹੋ ਗਿਆ। ਮਿਹਰਬਾਨੀ। ਮਾਨ ਭਾਈ ਕੀ ਹਾਲ ਹੈ? ਅਲਹਮਦੁਲਿਲਾ ਠੀਕ ਠਾਕ। ਜਨਾਬ ਤੁਹਾਡਾ ਕੀ ਕਹਿਣਾ ਮੈਂ ਇਸ ਸੜਕ ਦੇ ਉੱਤੇ ਜਿਹੜਾ ਕੰਮ ਹੋ ਰਿਹਾ ਇਹਦੇ ਬਾਰੇ ਵਿੱਚ ਔਰ ਜਿਹੜੀ ਗਰਦੋ ਗਬਾਰੇ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ? ਮੇਰੀ ਸਰ ਜੀ ਗੁਜ਼ਾਰਿਸ਼ ਹੈ ਤੇ ਪਾਣੀ ਛਾਣੀ ਲਾਉਣ ਤੇ ਸਾਡੀ ਦੁਕਾਨ ਹੈ ਤੇ ਅਸੀਂ ਵਾਸਤੇ ਪਰੇਸ਼ਾਨ ਆ। ਰੰਗ ਦੇ ਦੁਕਾਨ ਦਾ ਗਾਏ ਘਟਾ ਠੀਕ ਹੈ ਤੇ ਸਾਡੀ ਖੁਦਾ ਹੈ ਤੇ ਮਿਹਰਬਾਨੀ ਹੈ ਕਿ ਇਹਨੂੰ ਸਾਫ਼ ਕੀਤਾ ਜਾਏ। ਇਹ ਪਾਣੀ ਲਾਉਣਾ ਚਾਹੀਦਾ। ਇਹ ਜਨਾਬ ਤੁਹਾਡਾ ਕੀ ਕਹਿਣਾ ਰੋਡ ਦੇ ਬਾਰੇ 'ਚ? ਅਸੀਂ ਕਹਿੰਦੇ ਆ ਜਨਾਬ ਇਹ ਰੋਡ ਤੇ ਬਹੁਤ ਹੀ ਅੱਛੀ ਕਾਰਗਰਦਗੀ ਨਾਲ ਕੀਤੀ, ਸਾਨੂੰ ਨਾ ਬਣਾ ਕੇ ਦਿੱਤਾ ਜੀ ਕਿ ਲਿਹਾਜ਼ਾ ਉਹਨਾਂ ਦੀ ਸਫਾਈ ਕੀਤੀ ਜਾਏ। ਜੀ, ਇਹ ਬਿਲਕੁਲ। ਦੁਕਾਨਦਾਰੀ ਹੈ ਜਨਾਬ, ਤੇ ਮਿੱਟੀ ਉੱਡ ਕੇ ਆਉਂਦੀ ਹੈ ਤੇ ਬੜੀ ਪਰੇਸ਼ਾਨੀ ਹੈ ਔਰ ਗਲੇ ਦਾ ਵੀ ਬੜਾ ਮਸਲਾ ਬਣਦਾ ਹੈ, ਆਉਣ ਜਾਣ ਵਾਲਿਆਂ ਵਾਸਤੇ ਵੀ ਬਹੁਤ ਪ੍ਰੋਬਲਮ ਹੈ। ਇਹਨੂੰ ਜਨਾਬ ਸਾਫ਼ ਕੀਤਾ ਜਾਏ। ਇਹਨਾਂ ਦੀ ਬਹੁਤ ਮਿਹਰਬਾਨੀ ਹੋਈ ਹੈ ਇਹ ਮਿੱਟੀ ਛਿੱਟੀ ਲਾਉਣ, ਪਾਣੀ ਛਾਣੀ ਧਰੋਂ ਕੇ ਸਾਨੂੰ ਨਾ ਦੇ। ਜੀ ਬਿਲਕੁਲ ਸ਼ੁਕਰੀਆ ਜੀ। ਸ਼ਾਦ ਭਾਈ ਤੁਹਾਡਾ ਕੀ ਖਿਆਲ ਹੈ ਜੀ ਇਹਦੇ ਬਾਰੇ 'ਚ? ਜੀ ਸਹੀ ਕਹਿ ਰਿਹਾ ਬੰਦਾ, ਜੀ, ਜੋ ਜੀ। ਕਹਿ ਰਿਹਾ ਕਿ ਵਾਕਈ ਲੋਕਾਂ ਦੇ ਬੱਚੇ ਵੀ ਬਿਮਾਰ ਹੋ ਰਹੇ ਨੇ, ਲੋਕ ਵੀ ਬਹੁਤ ਜ਼ਿਆਦਾ ਬਿਮਾਰ ਹੋਣ ਡੇ ਨੇ, ਜੀ ਜੀ ਹਰ ਬੰਦਾ ਪਰੇਸ਼ਾਨ ਹੈ। ਰੋਡ ਬਣਿਆ ਬੜੀ ਅੱਛੀ ਗੱਲ ਹੈ, ਲੇਕਿਨ ਰੋਡ ਸਾਫ਼ ਹੀ ਹੋਣਾ ਚਾਹੀਦਾ। ਰੋਡ ਬਣਾਉਣ ਦਾ ਮਕਸਦ ਹੈ ਕਿ ਰੋਡ ਸਾਫ਼ ਹੋਏ। ਆਉਣ ਜਾਣ ਵਾਲਿਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ, ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਜੀ, ਪਏ। ਜੀ। ਦੁਕਾਨਾਂ ਦੇ ਅੰਦਰ ਜਿਹੜੀ ਗਰਦੋ ਗਬਾਰ ਜੰਮ ਚੁੱਕੀ ਹੈ, ਜਿਹੜੇ ਦੁਕਾਨਾਂ ਮੁਤਾਸਰ ਹੋਣ ਡੀਆਂ ਉਹ ਇਹਦੇ ਤੋਂ ਬਚ ਸਕਣ। ਇੰਜੀ ਗੱਲ ਹੈ, ਬਹੁਤ ਪਰੇਸ਼ਾਨੀ ਦੁਕਾਨਾਂ ਨੂੰ ਬਹੁਤ ਪਰੇਸ਼ਾਨੀ, ਆਉਣ ਜਾਣ ਨੂੰ ਬਹੁਤ ਪਰੇਸ਼ਾਨੀ ਹੈ। ਹਰ ਬੰਦੇ ਨੂੰ ਟੈਨਸ਼ਨ ਹੈ, ਹਰ ਬੱਚਾ ਲੋਕਾਂ ਦੇ ਬਿਮਾਰ ਨੇ, ਦੁਨੀਆ ਬਿਮਾਰ ਹੋ ਗਈ ਹੈ ਜੀ, ਬਹੁਤ ਬਿਲਕੁਲ। ਜ਼ਿਆਦਾ। ਜੀ, ਇਹ ਇਨਸ਼ਾਅੱਲਾ। ਮਿਹਰਬਾਨੀ ਕੀਤੀ ਜਾਏ। ਰਸਤੇ ਦੇ ਵਿੱਚ ਜਿਹੜੇ ਮੋਟਰਸਾਈਕਲ ਦੇ ਮੁਸਾਫਰ ਲੰਘਦੇ ਨੇ ਨਾ, ਉਹਨਾਂ ਦੀ ਅੱਖਾਂ ਦੇ ਵਿੱਚ ਰੇਤ ਪੈਂਦੀ ਹੈ, ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਨੇ ਇੱਥੇ। ਅਗਲੇ ਦਿਨ ਵੀ ਇੱਥੇ ਡਿੱਗ ਪਏ ਨੇ, ਦੋ ਔਰਤਾਂ ਨਾਲ ਬੱਚਾ ਹੀ ਮਰਦ ਸੀ, ਉਹਦੀ ਅੱਖਾਂ ਦੇ ਵਿੱਚ ਰੇਤ ਪੈ ਗਈ ਹੈ। ਰੇਤ ਇਹਦੀ ਰੇਤ ਉੱਡ ਕੇ ਆਉਂਦੀ ਹੈ, ਜਾਂ ਤੇ ਹੋਏ ਨਾ ਕਿ ਦੂਜੀ ਬੰਦਾ ਕਰ ਲਵੇ ਕਵਰ, ਇਹ ਨਹੀਂ ਕਵਰ ਹੁੰਦੀ, ਅੱਖ ਦੇ ਵਿੱਚ ਪੈਣੀ ਹੈ, ਲੱਭਣੀ ਕੱਖ ਨੇ। ਜੀ ਬਿਲਕੁਲ ਠੀਕ ਹੈ। ਹਾਂ ਮਿਹਰਬਾਨੀ। ਇਹ ਜੀ ਤੁਸੀਂ ਵੇਖ ਸਕਦੇ ਹੋ ਇਸ ਤਰਫ ਜਿਹੜਾ ਹੈ ਉਹ ਲੇਬਰ ਕੰਮ ਕਰ ਰਹੀ ਹੈ ਔਰ ਇਸ ਤਰਫ ਜਿਹੜਾ ਹੈ ਉਹ ਕਿਸ ਕਦਰ ਜਿਹੜੀ ਹੈ ਉਹ ਗਰਦੋ ਗਬਾਰ ਹੈ ਔਰ ਇਹ ਸਾਰੀ ਗਰਦੋ ਗਬਾਰ ਜਿਹੜੀ ਹੈ ਇਹ ਘਰਾਂ ਦੇ ਅੰਦਰ ਜਾਂਦੀ ਹੈ, ਜਿਹਦੇ ਨਾਲ ਲੋਕ
ਬਹੁਤ ਪਰੇਸ਼ਾਨ ਨੇ ਔਰ ਦੁਕਾਨਾਂ ਵਾਲੇ ਵੀ ਜਿਹੜੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਨੇ। ਤੇ ਇਹ ਸਾਈਡ ਤੇ ਵੀ ਦੇਖ ਸਕਦੇ ਹੋ ਜੀ ਕਿਸ ਕਦਰ ਜਿਹੜੀ ਹੈ ਉਹ ਗਰਦੋ ਗਬਾਰ ਜਿਹੜੀ ਉਹ ਉੱਡ ਰਹੀ ਹੈ ਤੇ ਇਹ ਨੁਕਸਾਨ ਮੁਸਾਫਰਾਂ ਨੂੰ ਵੀ ਹੈ, ਦੁਕਾਨਦਾਰਾਂ ਨੂੰ ਵੀ ਹੈ ਔਰ ਸੜਕ ਦੇ ਉੱਪਰ ਜਿਹੜੇ ਆਬਾਦੀ ਹੈ ਉਹਨੂੰ ਵੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ। ਤੇ ਸਾਡੇ ਅਰਬਾਬੇ ਅਖਤਿਆਰ ਦੇ ਅੱਗੇ ਅਪੀਲ ਹੈ ਕਿ ਰੋਡ ਨੂੰ ਨਾਲੋਂ ਨਾਲ ਜਿਹੜਾ ਨਾ ਕਲੀਅਰ ਕੀਤਾ ਜਾਏ। ਇੱਕ ਸਾਈਡ ਜਿਹੜੀ ਕੰਪਲੀਟ ਹੋ ਗਈ ਹੈ ਉਹਨੂੰ ਸਾਫ਼ ਜਿਹੜਾ ਉਹ ਕੀਤਾ ਜਾਏ ਤਾਂ ਕਿ ਲੋਕ ਇਸ ਪਰੇਸ਼ਾਨੀ ਤੋਂ ਜਿਹੜੇ ਨੇ ਉਹ ਬਚ ਸਕਣ। ਇਹ ਜੀ ਸਾਹਮਣੇ ਰੋਡ ਜਿਹੜਾ ਤਮੀਰ ਹੋ ਰਿਹਾ ਔਰ ਇਸ ਸਾਈਡ ਤੋਂ ਰੋਡ ਜਿਹੜਾ ਹੈ ਉਹ ਤਿਆਰੀ ਦੇ ਮਰਾਹਲ ਦੇ ਵਿੱਚ ਹੈ ਔਰ ਇਸ ਸਾਈਡ ਤੋਂ ਰੋਡ ਮੁਕੰਮਲ ਤੌਰ ਤੇ ਕਲੀਅਰ ਹੋ ਚੁੱਕਿਆ ਔਰ ਰੋਡ ਮਾਸ਼ਾਅੱਲਾ ਕਾਫੀ ਕੁਸ਼ਾਦਾ ਹੈ। ਲੇਕਿਨ ਰੋਡ ਦੇ ਉੱਪਰ ਰੋਡ ਇੰਤਜ਼ਾਮੀਆ ਨੇ, ਠੇਕੇਦਾਰ ਨੇ ਸਫਾਈ ਦਾ ਬਿਲਕੁਲ ਇੰਤਜ਼ਾਮ ਨਹੀਂ ਕੀਤਾ। ਉਸ ਨੇ ਰੇਤ ਪਈ ਹੋਈ ਹੈ ਜਿਹਦੇ ਨਾਲ ਰਸਤੇ 'ਚ ਆਉਂਦੇ ਜਾਂਦੇ ਮੁਸਾਫਰ ਜਿਹੜੇ ਨੇ ਉਹ ਬੜੀ ਪਰੇਸ਼ਾਨੀ ਇਹਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਔਰ ਉਸ ਤੋਂ ਇਲਾਵਾ ਰੋਡ ਦੇ ਉੱਪਰ ਜਿਹੜੇ ਦੁਕਾਨਾਂ ਨੇ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ। ਤੇ ਸਾਡੀ ਰੋਡ ਇੰਤਜ਼ਾਮੀਆ ਅੱਗੇ ਇਲਤਮਾਸ ਹੈ ਕਿ ਰੋਡ ਨੂੰ ਮੁਕੰਮਲ ਤੌਰ ਤੇ ਸਾਫ਼ ਕੀਤਾ ਜਾਏ ਤਾਂ ਕਿ ਰਾਹਗੀਰ ਮੁਸਾਫਰਾਂ ਨੂੰ ਔਰ ਦੁਕਾਨਾਂ ਵਾਲਿਆਂ ਨੂੰ ਇਹਦਾ ਸਾਹਮਣਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਲੋਕਾਂ ਦਾ ਜੀ ਅਸੀਂ ਮੌਕਫ ਜਾਣੇ ਆ, ਅਹਲਿਆਨੇ ਦਿਹਾਤ ਵਾਲਿਆਂ ਦਾ ਮੌਕਫ ਜਾਣੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਹਕੂਮਤ ਅੱਗੇ ਅਪੀਲ ਹੈ ਕਿ ਇਸ ਰੋਡ ਨੂੰ ਜਿਹੜਾ ਇਹਨਾਂ ਨੂੰ ਸਾਫ਼ ਵੀ ਕੀਤਾ ਜਾਏ। ਸਾਨੂੰ ਇਸ ਚੀਜ਼ ਦੀ ਵੀ ਬੜੀ ਖੁਸ਼ੀ ਹੈ ਕਿ ਰੋਡ ਬਣਿਆ ਔਰ ਰੋਡ ਦੇ ਨਾਲ ਨਾਲ ਜਿਹੜੀ ਸਾਈਡਾਂ ਦੇ ਨਾਲ ਰੇਤ ਪਾਈ ਹੈ ਉਹਨੂੰ ਸਾਫ਼ ਕੀਤਾ ਜਾਏ ਤਾਂ ਕਿ ਜਿਹੜੀ ਗਰਦੋ ਗਬਾਰ ਹੈ ਉਹ ਉੱਡ ਕੇ ਨਾ ਦੁਕਾਨਾਂ ਤੇ ਆਏ ਤੇ ਨਾ ਇਹਨਾਂ ਦੇ ਕਾਰੋਬਾਰ ਨੂੰ ਮੁਤਾਸਰ ਕਰੇ। ਔਰ ਇਹ ਗਰਦੋ ਗਬਾਰ ਜਿਹੜੀ ਹੈ ਇਹ ਉੱਡ ਕੇ ਤੇ ਪੂਰੇ ਦਿਹਾਤ ਦੀ ਤਰਫ ਜਾਂਦੀ ਹੈ ਜਿਹਦੀ ਵਜ੍ਹਾ ਤੋਂ ਆ ਕੇ ਦਿਹਾਤ ਵਾਲੇ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ। ਤੇ ਇਹਦੇ ਨਾਲ ਹੀ ਜਨਾਬ ਅਸੀਂ ਤੁਹਾਡੇ ਕੋਲ ਚਾਹੁੰਦੇ ਹਾਂ ਇਜਾਜ਼ਤ। ਅਗਰ ਮੇਰੀ ਵੀਡੀਓ ਲੱਗੇ ਅੱਛੀ ਤੇ ਮੇਰੀ ਵੀਡੀਓ ਨੂੰ ਇੱਕ ਲਾਈਕ ਕਰ ਦੇਣਾ ਔਰ ਜਿਹੜੇ ਦੋਸਤ ਮੇਰੇ ਚੈਨਲ ਤੇ ਨਏ ਨੇ ਉਹ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ बर वक्त मिलता रहे।